ਦੁਨੀਆ ਨਾਮ ਹੈ ਰੰਗਾ ਰੰਗੀ ਦਾ। ਇਹ ਰੰਗ ਹੀ ਹਨ ਜੋ ਨਖੇੜ ਪੈਦਾ ਕਰਕੇ ਏਕਤਾ ਨੂੰ ਜਨਮ ਦਿੰਦੇ ਹਨ ਤੇ ਇਹਨਾਂ ਰੰਗਾਂ ਵਿੱਚੋਂ ਇੱਕ ਰੰਗ ਸਾਂਝੀਵਾਲਤਾ। ਮਨੁੱਖ ਨੇ ਜਦੋਂ ਤੋਂ ਅੱਖ ਖੋਲ੍ਹੀ ਏ ਇਸ ਲਾਲੀ ਨੂੰ ਵੇਖ ਕੇ ਹੈਰਤ ਵਿੱਚ ਗੁੰਮੇ ਤੇ ਇਸ ਹੈਰਤ ਵਿੱਚੋਂ ਬਾਹਰ ਆਉਣ ਵਾਸਤੇ ਇਸ ਨੇ ਪੈਦਾ ਕਰਨ ਵਾਲੀ ਵੱਡੀ ਤਾਕਤ ਨੂੰ ਪਰਮਾਤਮਾ ਰੱਬ ਵਾਹਿਗੁਰੂ ਦਾ ਨਾਮ ਦੇ ਦਿੱਤਾ ਤੇ ਇਸ ਦੁਨੀਆ ਤੇ ਆਉਣ ਵਾਲੇ ਰਹਿਬਰਾਂ, ਸੂਫੀਆਂ, ਭਗਤਾਂ, ਗੁਰੂਆਂ, ਦਰਵੇਸ਼ਾਂ ਅਤੇ ਪੀਰਾਂ ਦੇ ਵਿਚਾਰਧਾਰਾ ਉਸ ਦੇ ਇੱਕ ਹੋਣ ਉੱਪਰ ਅਜਿਹੀ ਸਾਂਝੀਵਾਲਤਾ ਬਣਾ ਦਿੰਦੀ ਹੈ ਜਿਹੜੀ ਕਿਸੇ ਨਾ ਕਿਸੇ ਥਾਂ ਉੱਪਰ ਇੱਕ ਦੂਜੇ ਦੇ ਨਾਲ ਇੱਕਮੁੱਖ ਹੋ ਜਾਂਦੀ ਹੈ। ਤੇ ਜੇ ਸਾਰੇ ਬਜ਼ੁਰਗਾਂ ਦੇ ਕਲਾਮ ਨੂੰ ਹੋਰ ਗੌਰੋ ਫਿਕਰ ਤੇ ਤਹਿਕੀਕ ਜਾਰੀ ਰੱਖੀ ਜਾਵੇ ਤਾਂ ਸਾਨੂੰ ਇਸ ਨਤੀਜੇ ਤੇ ਪਹੁੰਚਣ ਵਿੱਚ ਹਰਗਿਜ਼ ਕੋਈ ਮੁਸ਼ਕਿਲ ਨਹੀਂ ਹੋਵੇਗੀ ਕਿ ਸੂਫੀ ਤੇ ਦਰਵੇਸ਼ ਆਪਣੀ ਪਸੰਦ, ਨਾਪਸੰਦ, ਅਮਲ ਤੇ ਰਹਿਣ ਸਹਿਣ ਵਿੱਚ ਮੁਸ਼ਤਰਕ ਹੁੰਦੇ ਨੇ ਤੇ ਇਹਨਾਂ ਦੇ ਇਸ ਏਕੇਪਨ ਵਿੱਚ ਨਾ ਦੀਨ ਰੁਕਾਵਟ ਬਣਦਾ ਹੈ ਤੇ ਨਾ ਜ਼ਮਾਨਾ, ਨਾ ਰੰਗੋ ਨਸਲ ਰਾਹ ਦਾ ਰੋੜਾ ਬਣਦਾ ਹੈ ਤੇ ਨਾ ਹੀ ਇਲਾਕਾ। ਦੂਜਿਆਂ ਮਾਨਿਆਂ ਵਿੱਚ ਤਸੱਵੁਫ ਨਸਲਾਂ, ਇਲਾਕਿਆਂ, ਇਲਮਾਂ ਤੇ ਅਕੀਦਿਆਂ ਦੀਆਂ ਹੱਦ ਬੰਦੀਆਂ ਤੋਂ ਆਜ਼ਾਦ ਹੁੰਦਾ ਹੈ। ਇਹੋ ਜਿਹੀ ਰੰਗਾਂ ਦੀ ਖੂਬਸੂਰਤੀ ਬਖੇਰਦੀ ਹੋਈ ਪੰਜਾਬੀ ਲਹਿਰ ਜੋ ਅੱਜ ਤੁਹਾਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਈ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਬਾਬਾ ਗੁਰੂ ਨਾਨਕ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਤੰਬੂ ਸਾਹਿਬ ਜੋ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੀ ਸਮਝ ਤੋਂ ਬਾਲਾਤਰ ਸੀ। ਇਸ ਕਰਕੇ ਪਿਤਾ ਜੀ ਨੇ ਗੁਰੂ ਜੀ ਨੂੰ 20 ਰੁਪਏ ਜੋ ਕਿ ਉਸ ਵਕਤ ਦੀ ਇੱਕ ਬਹੁਤ ਵੱਡੀ ਰਕਮ ਹੁੰਦੀ ਸੀ ਦੇ ਕੇ ਆਖਿਆ ਕਿ ਕੋਈ ਸੱਚਾ ਸੌਦਾ ਕਰਕੇ ਆ ਤੇ ਗੁਰੂ ਜੀ ਨੂੰ ਭਾਈ ਮਰਦਾਨਾ ਜੀ ਦੇ ਨਾਲ ਮੰਡੀ ਚੂਰਕਾਣਾ ਵੱਲ ਟੋਰ ਦਿੱਤਾ। ਗੁਰੂ ਜੀ ਜਦ ਮੰਡੀ ਕੋਲ ਪਹੁੰਚੇ ਤਾਂ ਇੱਕ ਟਿੱਲੇ ਉੱਪਰ ਕੁਝ ਫਕੀਰ ਜੋ ਨੰਗੇ ਭੁੱਖੇ ਸਨ ਗੁਰੂ ਜੀ ਨੇ ਵੇਖ ਕੇ ਆਖਿਆ ਕਿ ਇਸ ਤੋਂ ਸੱਚਾ ਤੇ ਸੁੱਚਾ ਸੌਦਾ ਹੋਰ ਕਿਹੜਾ ਹੋ ਸਕਦਾ। ਗੁਰੂ ਜੀ ਨੇ ਸਾਰੀ ਰਕਮ ਉਹਨਾਂ ਗਰੀਬਾਂ ਵਿੱਚ ਵੰਡ ਕੇ ਜਦ ਵਾਪਸ ਆਪਣੇ ਘਰ ਵੱਲ ਪਰਤੇ ਤਾਂ ਆਪਣੇ ਹੀ ਘਰ ਤੋਂ 300 ਮੀਟਰ ਦੀ ਦੂਰੀ ਤੇ ਇਸ ਦਰਖਤਾਂ ਦੇ ਬਣੇ ਹੋਏ ਤੰਬੂ ਵਿੱਚ ਆਪਣੇ ਪਿਤਾ ਤੋਂ ਲੁਕ ਗਏ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਜਦ ਪਿਤਾ ਕਲਿਆਣ ਜੀ ਨੇ ਗੁਰੂ ਜੀ ਨੂੰ ਇਸ ਗੱਲ ਉੱਪਰ ਚਾੜਿਆ ਤਾਂ ਉਸ ਵੇਲੇ ਦੇ ਹਾਕਮ ਰਾਏ ਬੁਲਾਰ ਜੀ ਜੋ ਕਿ ਗੁਰੂ ਜੀ ਦੀ ਸ਼ਖਸੀਅਤ ਤੋਂ ਖੂਬ ਵਾਕਿਫ ਸਨ, ਉਹਨਾਂ ਨੇ ਆਪਣੀ ਜ਼ਮੀਨ ਦਾ ਅੱਧਾ ਹਿੱਸਾ 750 ਮੁਰੱਬਾ ਜ਼ਮੀਨ ਗੁਰੂ ਜੀ ਦੇ ਨਾਮ ਉੱਪਰ ਲਗਾ ਦਿੱਤੀ। ਸਿੱਖ ਰਾਜ ਤੋਂ ਪਹਿਲਾਂ ਇਸ ਅਸਥਾਨ ਤੇ ਇਹਨਾਂ ਦਰਖਤਾਂ ਵਿਚਕਾਰ ਸਿਰਫ ਇੱਕ ਥੜਾ ਬਣਾਇਆ ਗਿਆ ਸੀ। 1921 ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਇਸ ਅਸਥਾਨ ਉੱਪਰ ਇੱਕ ਗੁਰਸਿੱਖ ਵੱਲੋਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਜੋ 1947 ਦੀ ਵੰਡ ਤੋਂ ਬਾਅਦ ਖਸਤਾ ਹਾਲੀ ਦਾ ਸ਼ਿਕਾਰ ਹੋ ਗਿਆ। ਜਿੱਥੇ ਗੁਰੂ ਜੀ ਦਰਖਤਾਂ ਵਾਲੇ ਤੰਬੂ ਵਿੱਚ ਆ ਬੈਠੇ ਅੱਜ ਉਹਨਾਂ ਦੀ ਹੀ ਕਿਰਪਾ ਨਾਲ ਯੂਕੇ ਦੀਆਂ ਸਿੱਖ ਸੰਗਤਾਂ ਵੱਲੋਂ ਯਾਤਰੀਆਂ ਲਈ ਬਹੁਤ ਵੱਡੇ ਨਿਵਾਸ ਅਤੇ ਲੰਗਰ ਹਾਲ ਬਣਾਏ ਗਏ ਨੇ ਤੇ ਗੁਰੂ ਘਰ ਦੀ ਸੇਵਾ ਜਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1983 ਦੇ ਵਿੱਚ ਸਭ ਤੋਂ ਪਹਿਲਾਂ ਦਾਸ ਆਪਣੀ ਬੱਚੀ ਦੇ ਨਾਲ ਨਨਕਾਣਾ ਸਾਹਿਬ ਜਨਮ ਸਥਾਨ 'ਤੇ ਆਇਆ ਤੇ ਉੱਥੇ ਦੀ ਖਾਸ ਹਾਲਤ ਦੇਖ ਕੇ ਮਨ ਨੂੰ ਬੜਾ ਦੁੱਖ ਹੋਇਆ। 89 ਦੇ ਵਿੱਚ ਪਨੇਸਰ ਸਾਹਿਬ ਨੇ ਇੱਥੇ ਸੇਵਾ ਆਰੰਭ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਸੇਵਾ ਆਰੰਭ ਕੀਤੀ ਪਾਕਿਸਤਾਨ ਦੇ ਵਿੱਚ ਕਾਰ ਸੇਵਾ ਤੇ ਅਸੀਂ ਉਹਨਾਂ ਦੇ ਸਹਿਯੋਗੀ ਬਣੇ ਤੇ ਜਦੋਂ ਅਸੀਂ ਉਹਨਾਂ ਦੇ ਸਹਿਯੋਗੀ ਬਣੇ ਸਾਨੂੰ ਬੜਾ ਉਤਸ਼ਾਹ ਹੋਇਆ ਕਿ ਇੱਥੇ ਸੇਵਾਵਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। 1993 ਦੇ ਵਿੱਚ ਉਸ ਤੋਂ ਬਾਅਦ ਮੈਂ ਪਾਕਿਸਤਾਨ ਦੀ ਧਰਤੀ 'ਤੇ ਆਇਆ। 93 ਦੇ ਵਿੱਚ ਆ ਕੇ ਮੈਂ ਫਿਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕੀਤੇ। ਜਦੋਂ ਇੱਥੇ ਦਰਸ਼ਨ ਦੀਦਾਰੇ ਕੀਤੇ ਤਾਂ ਤਕਰੀਬਨ ਖਾਸ ਕਰਕੇ ਡੇਰਾ ਸਾਹਿਬ ਅਤੇ ਸਿੰਘ ਸਿੰਘਣੀਆਂ ਦਾ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਉਸ ਵੇਲੇ ਲੰਗਰ ਹਾਲ ਦੀ ਬੜੀ ਖਾਸ ਹਾਲਤ ਸੀ ਤੇ ਨਾਲੇ ਅਸੀਂ ਕੋਈ ਕਾਰ ਸੇਵਾ ਵਾਲੇ ਨਹੀਂ ਸੀ ਲੇਕਿਨ ਸਾਡੇ ਮਨ ਦੇ ਵਿੱਚ ਉਤਸ਼ਾਹ ਉੱਠਿਆ ਕਰਕੇ ਅਸੀਂ ਇਹ ਸੇਵਾ ਦੇ ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ। 2003 ਦੇ ਵਿੱਚ ਅਸੀਂ ਤੰਬੂ ਸਾਹਿਬ ਗੁਰਦੁਆਰੇ ਆ ਗਏ। ਗੁਰਦੁਆਰਾ ਤੰਬੂ ਸਾਹਿਬ ਦੀ ਹਾਲਤ ਬੜੀ ਖਾਸਤਾ ਸੀ ਸੋ ਅਸੀਂ ਇੱਥੇ ਇਹ
ਉਪਰਾਲਾ ਕੀਤਾ ਕਿ ਇੱਥੇ ਸੰਗਤਾਂ ਦੇ ਰਿਹਾਇਸ਼ ਲਈ ਇੱਥੇ ਅਕੋਮੋਡੇਸ਼ਨ ਬਣਾਈ ਜਾਵੇ। 2003 ਤੋਂ ਸ਼ੁਰੂ ਕਰਕੇ 2004 ਦੇ ਵਿੱਚ ਇਹ ਇੱਥੇ ਰਮਤਾ ਹੋ ਗਈ ਅਤੇ ਉਹ ਜੋ ਅੱਜ ਸਾਡੀ ਅਕੋਮੋਡੇਸ਼ਨ ਆ ਉਹ ਬਣ ਕੇ ਤਿਆਰ ਹੋ ਚੁੱਕੀ ਹੈ। 2007 ਤੋਂ ਉਹਦੇ ਵਿੱਚ ਸੰਗਤਾਂ ਆਨੰਦ ਮਾਣ ਰਹੀਆਂ ਹਨ ਅਤੇ ਤੰਬੂ ਸਾਹਿਬ ਗੁਰਦੁਆਰੇ ਦੀ ਜਿਹੜੀ ਸੇਵਾ ਆ ਇਹ 2 ਸਾਲ ਪਹਿਲਾਂ ਸਾਨੂੰ ਇੱਥੇ ਦੀ ਕਮੇਟੀ ਨੇ ਸਾਨੂੰ ਬੇਨਤੀ ਕੀਤੀ ਕਿ ਤੁਸੀਂ ਇੱਥੇ ਦੀ ਸੇਵਾ ਸ਼ੁਰੂ ਕਰ ਲਓ। ਅਸੀਂ ਸ਼ੁਰੂ ਕੀਤੀ, ਲੇਕਿਨ ਕੁਝ ਅੜਚਣਾਂ ਕਰਕੇ ਸਾਨੂੰ ਇਸ ਸਾਲ ਹੀ ਪੂਰਾ ਜਿਹੜਾ ਆਰੰਭਤਾ ਇਹਦੀ ਹੋਈ ਹੈ। ਸੋ ਹੁਣ ਵੀ ਸਾਡੇ ਨਾਲ ਗੁਰੂ ਕੇ ਬਾਗ ਕੇ ਸਿੰਘਾਂ ਨੇ ਪੂਰਾ ਜ਼ੋਰ ਲਾ ਕੇ ਮੋਹਰੇ ਹੋ ਕੇ ਉਹਨਾਂ ਨੇ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ। ਅਸੀਂ ਦੇਖਿਆ ਗੁਰਦੁਆਰੇ ਜਿੰਨੇ ਵੀ ਗੁਰਦੁਆਰੇ ਜਿਹੜੇ ਸਾਡੇ ਸੰਪਰਕ 'ਚ ਆਏ ਹਨ, ਬਾਲੀਲਾ ਅਤੇ ਗੁਰਦੁਆਰਾ ਤੰਬੂ ਸਾਹਿਬ, ਜਦੋਂ ਅਸੀਂ ਉਹਨਾਂ ਦੀਆਂ ਇਮਾਰਤਾਂ ਨੂੰ ਸ਼ਹੀਦ ਕੀਤਾ ਤਾਂ ਉਹਨਾਂ ਦੇ ਵਿੱਚੋਂ ਥੱਲਿਓਂ ਜਦੋਂ ਫਾਊਂਡੇਸ਼ਨ ਦੇ ਵਿੱਚ ਸਿਰਫ ਗਾਰਾ ਅਤੇ ਮਿੱਟੀ ਨਾਲ ਹੀ ਉਹ ਇਮਾਰਤਾਂ ਦੀਆਂ ਜਿਹੜੀਆਂ ਨੀਆਂ ਭਰੀਆਂ ਗਈਆਂ ਸਨ। ਜਦੋਂ 1947 ਦੇ ਵਿੱਚ ਆਪਾਂ ਸਾਰੇ ਗੁਰਦੁਆਰੇ ਛੱਡ ਕੇ ਚਲੇ ਗਏ ਸੀ ਨਾ, ਕਦੀ ਉਹ ਸਮਾਂ ਯਾਦ ਕਰਨਾ ਚਾਹੀਦਾ ਵੀ ਆਪਾਂ ਉਦੋਂ ਬਹੁਤ ਵਧੀਆ ਇਮਾਰਤਾਂ ਜਿਹੜੀਆਂ ਅਸੀਂ ਛੱਡ ਕੇ ਚਲੇ ਗਏ। ਅੱਜ ਤੁਸੀਂ ਕਿੰਨੀ ਵਧੀਆ ਕੋਠੀ ਪਾ ਕੇ ਉਹਨੂੰ ਜਿੰਦਾ ਲਾ ਕੇ ਚਲੇ ਜਾਓ ਨਾ, ਅਤੇ ਉਹਦੇ ਵਿੱਚ ਵੀ ਡੰਪ ਪੈ ਜਾਂਦਾ, ਉਹਦਾ ਪੇਂਟ ਉਖੜ ਜਾਂਦਾ। ਉਹ ਤੁਹਾਨੂੰ ਜਦੋਂ ਤੁਸੀਂ 10 ਸਾਲ ਬਾਅਦ ਆ ਕੇ ਉਹਨੂੰ ਖੋਲੋਗੇ ਨਾ ਤਾਂ ਤੁਸੀਂ ਸਾਰਾ ਪਲਾਸਟਰ ਤੁਹਾਨੂੰ ਲਾਉਣਾ ਪੈਂਦਾ, ਭਾਵੇਂ ਉਹ ਕਿੰਨੀ ਸੋਹਣੀ ਵੀ ਕੋਠੀ ਕਿਉਂ ਨਾ ਹੋਵੇ, ਤਾਂ ਤੁਹਾਨੂੰ ਇਹਦੀ ਸਾਰੀ ਰਿਪੇਅਰ ਕਰਨੀ ਪੈਂਦੀ ਆ। ਖਡੂਰ ਸਾਹਿਬ ਤੋਂ 2 ਸਿੰਘ ਆਏ ਸੀ ਇੰਜੀਨੀਅਰ, ਜਿਹੜੇ ਕਿ ਕਾਰ ਸੇਵਾ ਵਾਲਿਆਂ ਨਾਲ ਅਸੀਂ ਉਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਸਭ ਤੋਂ ਪਹਿਲਾਂ ਵੀ ਤੁਸੀਂ ਇਹਨੂੰ ਸਾਰੀ ਨੂੰ ਚੈੱਕ ਕਰੋ ਇਸ ਬਿਲਡਿੰਗ ਨੂੰ, ਕਿਉਂਕਿ ਜਦੋਂ ਉਹਨਾਂ ਨੇ ਬਿਲਡਿੰਗ, ਮੈਂ ਆਪ ਖੁਦ ਕੋਲ ਸੀ, ਜਿਹੜੀਆਂ 4 ਇੰਚ ਤੋਂ 3-4 ਇੰਚ ਦੀਆਂ ਜਿਹੜੀਆਂ ਉੱਪਰਲਾ ਮੇਨ ਗੁੰਬਦ ਸੀ ਉਹਦੇ ਵਿੱਚ ਦਰਾੜਾਂ ਸੀ, ਟੇੜਾਂ ਪਈਆਂ ਸੀ, ਜਿਨ੍ਹਾਂ ਦਾ ਫਾਸਲਾ 3-3, 4-4 ਇੰਚ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਰਿਪੇਅਰ ਹੋ ਸਕਦੀ ਕਿਸੇ ਆਈਡੀਆ ਨਾਲ? ਉਹ ਕਹਿੰਦੇ ਰਿਪੇਅਰ ਹੋ ਸਕਦੀ ਆ ਫਾਰ ਦਾ ਟਾਈਮ ਬੀਇੰਗ, ਨਾਟ ਫਾਰ ਐਵਰ। ਹੁਣ ਜਿਹੜਾ ਇੰਜੀਨੀਅਰ ਇਹ ਕਹਿ ਰਿਹਾ ਵੀ ਨਾਟ ਫਾਰ ਐਵਰ, ਫਿਰ ਉਹਦੀ ਤੁਹਾਨੂੰ ਕੀ ਗਰੰਟੀ ਆ? ਕੱਲ੍ਹ ਨੂੰ ਲੋਕਾਂ ਨੇ ਕਹਿਣਾ ਇੱਥੇ ਕੋਈ ਹੈਪਨ ਹੋ ਗਿਆ, ਵੀ ਜੇ ਤੁਹਾਨੂੰ ਇੰਜੀਨੀਅਰਾਂ ਨੇ ਕਿਹਾ ਸੀਗਾ ਵੀ ਇਹ ਨਹੀਂ ਰਿਪੇਅਰ ਹੋ ਸਕਦੀ, ਤੁਸੀਂ ਕਿਉਂ ਨਹੀਂ ਇਹਨੂੰ ਢਾਹ ਕੇ? ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਅਸੀਂ ਗੁੰਬਦ ਢਾਹ ਕੇ ਗੁੰਬਦ ਨਵੇਂ ਬਣਾਉਂਦੇ ਆ, ਉਹ ਕਹਿੰਦੇ ਥੱਲਿਓਂ ਸਾਰੀ ਫਾਊਂਡੇਸ਼ਨ ਇਹਦੀ ਜਿਹੜੀ ਬਹਿ ਗਈ ਆ, ਉਹਨੂੰ ਕੀ ਕਰੋਗੇ? ਪੂਰੀ ਕੌਨਸਟ੍ਰੇਟ ਅਸੀਂ ਇਸ ਪ੍ਰੋਜੈਕਟ ਦੇ ਉੱਤੇ ਰੱਖਣੀ ਚਾਹੁੰਦੇ ਹਾਂ, ਕਿਉਂਕਿ ਦੂਜੀ ਇੱਥੇ ਅਕੋਮੋਡੇਸ਼ਨ 2019 ਲਈ ਘੱਟ ਆ, ਸੰਗਤਾਂ ਬਹੁਤ ਆਉਣੀਆਂ ਅਤੇ ਅਸੀਂ ਅਕੋਮੋਡੇਸ਼ਨ ਲਈ ਵੀ ਕਮਰੇ ਬਣਾਉਣੇ ਚਾਹੁੰਦੇ। ਪਹਿਲਾਂ ਤਾਂ ਮੈਂ ਵਿਦੇਸ਼ੀ ਸਿੱਖਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਨੂੰ ਵੱਧ ਚੜ੍ਹ ਕੇ ਇੱਥੇ ਆਉਣਾ ਚਾਹੀਦਾ। ਪਾਕਿਸਤਾਨ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਉਸ 2019 ਦੇ ਵਿੱਚ ਖੁੱਲ੍ਹੇ ਦਿਲ ਨਾਲ ਵੀਜ਼ੇ ਦਿੱਤੇ ਜਾਣ, ਕਿਉਂਕਿ ਜੋ ਸਿੱਖ ਇੱਥੇ ਆਉਂਦਾ ਉਹ ਸ਼ਰਧਾ ਭਾਵਨਾ ਨਾਲ ਆਉਂਦਾ ਹੈ, ਉਹਨਾਂ ਨੂੰ ਉਹ ਆਪਣੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਵੀਜ਼ੇ ਪ੍ਰੋਵਾਈਡ ਕੀਤੇ ਜਾਣ।